ਹੋਰ ਇਮੀਗ੍ਰੇਸ਼ਨ ਨਾਲ ਰਿਲੇਟਡ ਖਬਰ ਕਰਨੀ ਆ। ਖਾਸ ਕਰਕੇ ਜਿਹੜੇ ਨੇਪਾਲੀ ਇਮੀਗ੍ਰੈਂਟਸ ਹੈਗੇ ਆ, ਹਿਊਮਨ ਰਾਈਟਸ ਐਕਸਪਰਟਸ ਜੋ ਆ ਉਹ ਬਹੁਤ ਜ਼ਿਆਦਾ ਉਹਨਾਂ ਨੇ ਅਲਾਰਮ ਕੀਤਾ ਆ ਵੀ ਜੋ ਭੂਟਾਨ ਦੇ ਨੇਪਾਲ ਮੂਲ ਦੇ ਲੋਕਾਂ ਨੂੰ ਇੱਥੋਂ ਡਿਪੋਰਟ ਕੀਤਾ ਜਾ ਰਿਹਾ, ਨੇਪਾਲ ਵਾਲੇ ਉਹਨਾਂ ਨੂੰ ਲੈ ਨਹੀਂ ਰਹੇ। ਪਿਛਲੇ ਦਿਨਾਂ ਦੇ ਵਿੱਚ ਇੱਕ 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 ਨਰਾਇਣ ਕੁਮਾਰ ਸਵੇਦੀ ਨਾਮ ਦਾ ਬੰਦਾ, ਉਹਦੇ ਨਾਲ 9 ਜਣੇ ਹੋਰ ਡਿਪੋਰਟ ਕੀਤੇ ਗਏ ਸੀ ਅਮਰੀਕਾ ਤੋਂ। ਉਹਨਾਂ ਨੂੰ ਇੰਡੀਆ ਭੇਜਿਆ ਗਿਆ ਤੇ ਇੰਡੀਆ ਦੇ ਵਿੱਚ ਉਹਨਾਂ ਨੂੰ ਹੋਟਲ 'ਚ ਰੱਖ ਕੇ ਤੇ ਉਹਨਾਂ ਨੂੰ ਜਦੋਂ ਨੇਪਾਲ ਭੇਜਿਆ ਗਿਆ, ਨੇਪਾਲ ਵਾਲਿਆਂ ਨੇ ਉਹਨਾਂ ਨੂੰ 1-2 ਦਿਨ ਰੱਖ ਕੇ ਮੁੜ ਕੇ 30-30 ਹਜ਼ਾਰ ਰੁਪਈਆ ਦੇ ਕੇ ਵਾਪਸ ਇੰਡੀਆ ਨੂੰ ਭੇਜ ਦਿੱਤਾ ਗਿਆ। ਸੋ ਹੁਣ ਨਾ ਤਾਂ ਉਹਨਾਂ ਨੂੰ ਨੇਪਾਲ ਵਾਲੇ ਵਾਪਸ ਲੈ ਰਹੇ ਆ, ਨਾ ਅਮਰੀਕਾ ਵਾਲੇ ਲੈ ਰਹੇ ਆ। ਕਹਿੰਦੇ ਵੀ 1 ਲੱਖ ਤੋਂ ਵੱਧ ਨੇਪਾਲੀ ਸਪੀਕਿੰਗ ਭੂਟਨੀ ਜਿਹੜੇ ਭੂਟਾਨ ਵਾਲੇ ਆ, ਉਹ 1990ਵਿਆਂ ਦੇ ਵਿੱਚ ਇੱਥੇ ਅਮਰੀਕਾ ਭੱਜ ਕੇ ਆਏ ਸੀ, ਕਿਉਂਕਿ ਉਹਨਾਂ ਨੂੰ ਖਤਰਾ ਸੀ ਉਸ ਟਾਈਮ ਦੇ ਉੱਤੇ ਜੋ ਉਹਨਾਂ ਦੀ ਕੰਟਰੀ ਦੇ ਵਿੱਚ ਵਾਪਰ ਰਿਹਾ ਸੀਗਾ। ਪਰ 20-20 ਸਾਲ ਤੋਂ ਕਈ ਇੱਥੇ ਰਹਿ ਰਹੇ ਆ। ਉਹਨਾਂ ਦੇ ਉੱਤੇ ਹੁਣ ਜਿਹੜਾ ਟਰੰਪ ਉਹਨਾਂ ਨੇ ਇੱਕ ਜਿਹੜਾ ਇਹ ਵੀ ਕਿਹਾ ਸੀ ਵੀ ਉਹਨਾਂ ਲੋਕਾਂ ਦੇ ਜਿਹੜੇ ਵੀਜ਼ੇ ਆ ਉਹ ਜੋ ਵਰਕ ਪਰਮਿਟ ਆ ਉਹ ਰਿਵੋਕ ਕਰ ਲਏ ਜਾਣਗੇ। ਸੋ ਹੁਣ ਇਹ ਐਗਜ਼ਾਮਪਲਸ ਆ ਰਹੀ, ਅੱਜ ਗਾਰਡੀਅਨ ਮੈਗਜ਼ੀਨ ਨੇ ਇਹਦੇ ਸੰਬੰਧ ਦੇ ਵਿੱਚ ਖਾਸ ਕਰਕੇ ਜਿਹੜੇ ਨੇਪਾਲ ਵਾਲੇ ਇਮੀਗ੍ਰੈਂਟਸ ਆ ਉਹਨਾਂ ਦੇ ਬਾਰੇ ਕਾਫੀ ਵੱਡੀ ਜਿਹੜੀ ਖਬਰ ਛਾਪੀ ਹੈਗੀ ਆ। 2007 ਤੋਂ ਲੈ ਕੇ 2018 ਤਾਈਂ ਕਹਿੰਦੇ 1,13,000 ਭੂਟਾਨ ਤੋਂ ਰਿਫਿਊਜੀਜ਼ ਸੈਟਲ ਹੋਏ ਸੀ ਤੇ ਹਜੇ ਕਈ ਕੈਂਪਾਂ ਦੇ ਵਿੱਚ ਵੀ ਰਹਿ ਰਹੇ ਹੈਗੇ ਆ। ਸੋ ਇਹ ਸਿਚੁਏਸ਼ਨ ਜਿਹੜੇ ਭੂਟਾਨ ਵਾਲੇ ਲੋਕ ਆ ਉਹਨਾਂ ਦੇ ਨਾਲ ਵਾਪਰ ਰਹੀ ਹੈ ਜੀ। ਬਿਲਕੁਲ। ਤੇ ਹਰਜੋਤ ਸਿੰਘ ਜੀ, ਹੁਣ ਤੋਂ ਅੱਧੇ ਘੰਟੇ ਬਾਅਦ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਸੈਨੇਟਰ ਐਨਾ ਕੈਬਰੀਓ, ਅਸੈਂਬਲੀ ਮੈਂਬਰ ਜਸਮੀਤ ਮੈਂਸ, ਅਸੈਂਬਲੀ ਮੈਂਬਰ ਐਸਮਰਾਲਡਾ ਸੋਰੀਆ, ਤਿੰਨਾਂ ਦੇ ਦੁਆਰਾ ਲਿਆਂਦਾ ਗਿਆ, ਉਸ ਦੀ ਜਿਹੜੀ ਹੀਅਰਿੰਗ ਆ ਅੱਜ 21 ਅਪ੍ਰੈਲ ਨੂੰ 1021 ਓ ਸਟਰੀਟ ਸੈਕਰਾਮੈਂਟੋ ਦੇ ਵਿੱਚ ਰੂਮ ਨੰਬਰ 2200 ਦੇ ਵਿੱਚ ਹੋਣ ਜਾ ਰਹੀ ਆ। ਸੋ ਆਪਾਂ ਵੀ ਉੱਥੇ ਜਿਹੜਾ ਕੁਛ ਚਿਰ ਦੇ ਵਿੱਚ ਪਹੁੰਚ ਜਾਣਾ ਆ। ਤੇ ਅੱਜ ਜਿਹੜੀ ਸੈਨੇਟ ਅਪਰੋਪਰੀਏਸ਼ਨ ਕਮੇਟੀ ਦੇ ਵਿੱਚ ਇਸ ਦੀ ਹੀਅਰਿੰਗ ਆ। ਦੂਰੋਂ ਨੇੜਿਓਂ ਆਲਰੇਡੀ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਸਾਨੂੰ ਕਾਲਸ ਆ ਉਹ ਆਈਆਂ ਆ ਵੀ ਅਸੀਂ ਜਿਹੜੇ ਉੱਥੇ ਪਹੁੰਚ ਰਹੇ ਹਾਂ। ਸੋ ਤੁਹਾਨੂੰ ਸਾਰਿਆਂ ਨੂੰ ਉੱਥੇ ਜਾ ਕੇ ਜਿਹੜੇ ਉਹ ਮਿਲਾਂਗੇ ਵੀ। ਸੋ ਇਸ ਸਪੋਰਟ ਨੂੰ ਲਗਾਤਾਰ ਆਪਾਂ ਇਸ ਬਿੱਲ ਦੇ ਲਈ ਬਰਕਰਾਰ ਜਿਹੜਾ ਉਹ ਰੱਖਣਾ ਆ, ਤਾਂ ਜੋ ਇਹ ਜਿਹੜਾ ਬਿੱਲ ਆ ਉਹ ਕਾਨੂੰਨ ਦਾ ਰੂਪ ਅਖਤਿਆਰ ਕਰ ਸਕੇ। ਹਿੰਦੂ ਅਮਰੀਕਨ ਫਾਊਂਡੇਸ਼ਨ ਵਰਗੀਆਂ ਜਿਹੜੀਆਂ ਸੰਸਥਾਵਾਂ ਉਹ ਚੁੱਪ ਚੁਪੀਤੇ ਇਸ ਦੇ ਉਲਟ ਚਿੱਠੀਆਂ ਲਿਖ ਰਹੀਆਂ। ਚੁੱਪ ਚੁਪੀਤੇ ਕਿਉਂ, ਸ਼ਰੇਆਮ ਹੀ ਜਿਹੜਾ ਆ ਉਹ ਇਨਫੈਕਟ ਚਿੱਠੀਆਂ ਲਿਖ ਰਹੀਆਂ ਆ ਜਾ ਕੇ। ਜਦੋਂ ਇਦਾਂ ਦੀਆਂ ਹੀਅਰਿੰਗਸ ਹੁੰਦੀਆਂ ਇਸ ਦੇ ਉਲਟ ਬਿੱਲ ਦੇ ਉੱਤੇ ਜਿਹੜੀਆਂ ਉਹ ਬੋਲਦੀਆਂ ਆ। ਸੋ ਆਪਣਾ ਸਾਰਿਆਂ ਦਾ ਇਹ ਫਰਜ਼ ਬਣਦਾ ਆ ਵੀ ਆਪਾਂ ਵੱਧ ਤੋਂ ਵੱਧ ਇਸ ਬਿੱਲ ਨੂੰ ਪਾਸ ਕਰਾਉਣ ਦੇ ਲਈ, ਇਹ ਚਾਹੇ ਕਮੇਟੀ ਆ, ਚਾਹੇ ਉਹ ਸੈਨੇਟ ਫਲੋਰ ਆ, ਚਾਹੇ ਉਹ ਅਸੈਂਬਲੀ ਦੀਆਂ ਕਮੇਟੀਆਂ ਹੋਣ ਅੱਗੇ ਆਉਣ ਵਾਲੇ ਸਮੇਂ 'ਚ, ਜਾਂ ਅਸੈਂਬਲੀ ਦੀ ਫਲੋਰ ਹੋਵੇ, ਗਵਰਨਰ ਤੱਕ ਵੀ ਜਿਹੜੀ ਇਸ ਦੀ ਜਿਹੜੀ ਅਪਰੋਚ